ਮਨਸ਼ਿਆਤ ਫਰੋਸ਼ ਮਜ਼ਹਰ ਦੀ ਦੌੜ ਤੁਹਾਡੇ ਪੁਲਿਸ ਅਹਿਲਕਾਰਾਂ ਤੋਂ ਜ਼ਿਆਦਾ ਵਾ। ਅੱਜ ਜੜ੍ਹਾਂ ਵਾਲੇ ਦੇ ਇਲਾਕੇ ਦੇ ਵਿੱਚ ਪੁਲਿਸ ਨੇ ਰੇਡ ਕੀਤਾ। ਗੱਡੀ ਦੇ ਦੋ ਦਰਵਾਜ਼ੇ ਹੁੰਦੇ ਆ, ਇੱਕ ਸਾਈਡ ਤੋਂ ਭਾਇਆ ਜਾਂਦਾ ਵਾ, ਦੂਸਰੀ ਸਾਈਡ ਤੋਂ ਮਨਸ਼ਿਆਤ ਫਰੋਸ਼ ਭੱਜ ਜਾਂਦਾ ਵਾ। ਕਿਸੇ ਕਿਸਮ ਦਾ ਕੋਈ ਪਰਚਾ ਨਹੀਂ। ਅਗਰ ਮਨਸ਼ਿਆਤ ਫਰੋਸ਼ ਫਾਇਰਿੰਗ ਕਰ ਦਿੰਦਾ, ਜ਼ਿੰਮੇਦਾਰ ਅਫਸਰਾਂ ਨੇ ਹੋਣਾ ਸੀਗਾ, ਜ਼ਿੰਮੇਦਾਰ ਇਹਨਾਂ ਨੇ ਹੋਣਾ ਸੀਗਾ। ਆਰਪੀਓ ਫੈਸਲਾਬਾਦ ਸੁਹੇਲ ਅਹਿਮਦ ਸੁਖੇਰਾ ਸਾਹਿਬ, ਤੁਹਾਡੀ ਰੈੱਡ ਲਾਈਨ ਜਿਹੜੀ ਹੈ ਨਾ ਉਹ ਕ੍ਰਾਸ ਹੋ ਗਈ ਜੇ। ਮਨਸ਼ਿਆਤ ਫਰੋਸ਼ ਮਜ਼ਹਰ ਦੀ ਦੌੜ ਤੁਹਾਡੇ ਪੁਲਿਸ ਅਹਿਲਕਾਰਾਂ ਤੋਂ ਜ਼ਿਆਦਾ ਵਾ। 8 ਪੁਲਿਸ ਅਹਿਲਕਾਰ ਇੱਕ ਮਨਸ਼ਿਆਤ ਫਰੋਸ਼ ਨੂੰ ਸੰਭਾਲ ਨਹੀਂ ਸਕੇ। ਥਾਣਾ ਸਿਟੀ ਜੜ੍ਹਾਂ ਵਾਲੇ ਦੇ ਇਲਾਕੇ ਦੇ ਵਿੱਚ ਵਿਕਾਸ ਨਾਮੀ TSI ਆਪਣੀ ਟੀਮ ਦੇ ਨਾਲ ਰੇਡ ਕਰਦਾ ਵਾ, ਬਗੈਰ ਵਰਦੀ ਤੋਂ, ਬਗੈਰ SOP ਤੋਂ, ਬਗੈਰ ਬੁਲਟ ਪ੍ਰੂਫ ਜੈਕਟ ਤੋਂ, ਬਗੈਰ ਹੈਲਮਟ ਤੋਂ ਤੇ ਬਗੈਰ ਅਸਲੇ ਤੋਂ ਮਨਸ਼ਿਆਤ ਫਰੋਸ਼ ਨੂੰ ਗ੍ਰਿਫਤਾਰ ਕਰ ਲੈਂਦੇ ਆ। ਉੱਥੇ ਜਨਾਬੇ ਵਾਲੀ ਮਜ਼ਾਮਤ ਹੋ ਜਾਂਦੀ ਆ, ਬੁੱਢੀਆਂ ਬਾਹਰ ਆ ਜਾਂਦੀਆਂ ਵਾ, ਨਿਆਣੇ ਬਾਹਰ ਆ ਜਾਂਦੇ ਆ, ਲਾਲਾ ਪੈ ਜਾਂਦੀ ਆ, ਮਾਰੇ ਗਏ, ਲੁੱਟੇ ਗਏ, ਫਲਾਹ ਹੋ ਗਿਆ, ਫਲਾਹ ਹੋ ਗਿਆ। ਉਸ ਤੋਂ ਬਾਅਦ ਵੀ ਪੁਲਿਸ ਅਹਿਲਕਾਰ ਮਨਸ਼ਿਆਤ ਫਰੋਸ਼ ਨੂੰ ਨਹੀਂ ਛੱਡਦੇ, ਬਾਹਰ ਲੈ ਜਾਂਦੇ ਆ, ਗੱਡੀ ਦੇ ਵਿੱਚ ਪਾਉਂਦੇ ਆ। ਗੱਡੀ ਦੇ ਦੋ ਦਰਵਾਜ਼ੇ ਹੁੰਦੇ ਆ, ਇੱਕ ਸਾਈਡ ਤੋਂ ਭਾਇਆ ਜਾਂਦਾ ਵਾ, ਦੂਸਰੀ ਸਾਈਡ ਤੋਂ ਮਨਸ਼ਿਆਤ ਫਰੋਸ਼ ਭੱਜ ਜਾਂਦਾ ਵਾ। ਕਿਸੇ ਕਿਸਮ ਦੀ ਕੋਈ ਇਨਕੁਆਇਰੀ ਨਹੀਂ, ਕਿਸੇ ਕਿਸਮ ਦਾ ਕੋਈ ਪਰਚਾ ਨਹੀਂ। ਲਓ ਜੀ, ਗੱਲ ਮੁੱਕ ਗਈ ਆ। ਹੁਣ ਅਸੀਂ ਕੀ ਕਰਦੇ ਪਏ ਆ ਜੀ? ਅਸੀਂ ਰੇਡ ਕਰ ਰਹੇ ਆ, ਅਸੀਂ ਮਨਸ਼ਿਆਤ ਫਰੋਸ਼ ਨੂੰ ਫੜ ਰਹੇ ਆ। ਮੈਂ ਗੁਜ਼ਾਰਿਸ਼ ਕਰਾਂਗਾ ਆਰਪੀਓ ਫੈਸਲਾਬਾਦ ਸਾਹਿਬ ਨੂੰ ਕਿ ਸਰ, ਤੁਹਾਡੀਆਂ ਇੰਨੀਆਂ ਏਜੰਸੀਆਂ, ਤੁਸੀਂ ਕੱਲੀ ਏਜੰਸੀ ਨੂੰ ਬੁਲਾ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ, ਉਹਨਾਂ ਨੂੰ ਇਹ ਗੱਲ ਕੀਤੀ, ਕਿਤੇ ਇਦਾਂ ਦਾ ਵਾਕਿਆ ਹੋਏਗਾ ਤੁਸੀਂ ਮੈਨੂੰ ਆ ਕੇ ਦੱਸਣਾ ਵਾ, ਕਿਤੇ ਮਨਸ਼ਿਆਤ ਵਿਅਕਤੀ ਹੋਏਗੀ ਤੁਸੀਂ ਮੈਨੂੰ ਦੱਸਣਾ ਵਾ, ਕੋਈ ਥਾਣੇਦਾਰ ਪੈਸੇ ਲੈਂਦਾ ਹੋਏਗਾ ਤੁਸੀਂ ਮੈਨੂੰ ਦੱਸਣਾ ਵਾ। ਸਰ, ਕਿਸੇ ਏਜੰਸੀ ਨੇ ਜਨਾਬ ਨੂੰ ਨਹੀਂ ਦੱਸਿਆ। ਮੇਰਾ ਖਿਆਲ ਹੈ ਕਿ ਜਿੰਨੇ ਵੀ ਏਜੰਸੀਆਂ ਦੇ ਬੰਦੇ ਸੀ ਨਾ, ਇਹਨਾਂ ਤੇ ਅਸੀਂ ਪੈਸੇ ਜ਼ਾਇਆ ਕਰ ਰਹੇ ਹਾਂ। ਯਕੀਨ ਕਰੋ, ਮੈਨੂੰ ਇਕੱਲੇ ਨੂੰ ਰੱਖ ਲਓ, 35 ਰੁਪਏ ਲਵਾਂਗਾ ਤੁਹਾਡੇ ਕੋਲੋਂ। ਕੱਲੀ ਗੱਲ ਤੁਹਾਨੂੰ ਸਾਰੇ ਥਾਣਿਆਂ ਦੀ, ਫੈਸਲਾਬਾਦ ਦਿਆਂ ਦੀ, ਬਲਕਿ ਝੰਗ, ਟੋਬਾ, ਚਨਿਓਟ, ਇਹਨਾਂ ਦੀਆਂ ਵੀ ਖਬਰਾਂ ਤੁਹਾਨੂੰ ਅਲੈਦਗੀ ਦੇ ਵਿੱਚ ਇੰਝ ਆ ਕੇ ਕੰਨ 'ਚ ਦੱਸਿਆ ਕਰਾਂਗਾ। ਸਰ, ਅੱਜ ਜੜ੍ਹਾਂ ਵਾਲੇ ਦੇ ਇਲਾਕੇ ਦੇ ਵਿੱਚ ਪੁਲਿਸ ਨੇ ਰੇਡ ਕੀਤਾ, ਬਗੈਰ SOPs ਤੋਂ, ਬਗੈਰ ਕਿਸੇ ਗੱਲਬਾਤ ਤੋਂ। ਇੰਝ ਹੀ ਆਇਆ ਕਰਾਂਗਾ, ਰੇਡ ਕੀਤਾ ਤੇ ਮੁਲਜ਼ਮ ਫੜਿਆ ਤੇ ਅੱਲਾ ਦੀ ਕਸਮੇ ਮੁਲਜ਼ਮ ਉਹਨਾਂ ਕੋਲੋਂ ਭੱਜ ਗਿਆ ਜੇ। ਹੁਣ ਦੱਸੋ ਕੀ ਕਰਨਾ ਵਾ? ਮੇਰਾ ਖਿਆਲ ਆ ਕਿ ਜਿਨ੍ਹਾਂ ਪੁਲਿਸ ਵਾਲਿਆਂ ਕੋਲੋਂ ਮੁਲਜ਼ਮ ਭੱਜਿਆ ਨਾ, ਇਹਨਾਂ ਨੂੰ ਫੜ ਕੇ ਅੰਦਰ ਦੇ ਕੇ ਤੇ ਇਹਨਾਂ ਤੇ ਪਰਚਾ ਦੇਣਾ ਚਾਹੀਦਾ ਵਾ। ਫਿਰ ਪਤਾ ਲੱਗੇਗਾ। ਮੁਹਤਰਮਾ ਮਰੀਮ ਨਵਾਜ਼, IG ਪੰਜਾਬ ਡਾਕਟਰ ਉਸਮਾਨ ਅਨਵਰ, ਜਿਹੜਾ ਤੁਸੀਂ ਕਿਹਾ ਸੀਗਾ ਕਿ ਮਨਸ਼ਿਆਤ ਨਹੀਂ ਵਿਕੇਗੀ, ਤੇ ਸਾਡੇ ਫੈਸਲਾਬਾਦ ਦੇ ਪੁਲਿਸ ਅਹਿਲਕਾਰ ਇਦਾਂ ਦੇ ਆ ਕਿ ਮਨਸ਼ਿਆਤ ਫਰੋਸ਼ਾਂ ਨੂੰ ਫੜਦੇ ਆ ਤੇ ਉਹਨਾਂ ਦੇ ਕੋਲੋਂ ਭੱਜ ਜਾਂਦੇ ਆ। ਮੇਰਾ ਖਿਆਲ ਆ ਕਿ ਇਹਨਾਂ ਦੇ ਹੱਥ ਔਰ ਪੈਰਾਂ ਦਾ ਤਫਸੀਲੀ ਮੁਆਇਨਾ ਕਰਾਉਣਾ ਚਾਹੀਦਾ ਵਾ। ਤੁਹਾਡੇ ਦਫ਼ਤਰ ਦੇ ਵਿੱਚ ਡਾਕਟਰ ਸਾਹਿਬ ਬੈਠੇ ਹੋਏ ਨੇ, ਤੁਹਾਡੇ ਦਫ਼ਤਰ ਦੇ ਵਿੱਚ, ਉਸ ਡਾਕਟਰ ਸਾਹਿਬ ਨੂੰ ਕਹੋ ਕਿ ਇਹਨਾਂ 8 ਪੁਲਿਸ ਅਹਿਲਕਾਰਾਂ ਦਾ ਤਫਸੀਲੀ ਮੁਆਇਨਾ ਕਰੇ, ਹੱਥਾਂ ਦਾ ਵੀ, ਪੈਰਾਂ ਦਾ ਵੀ। ਕਿਆ ਇਹਨਾਂ ਦੇ ਹੱਥਾਂ ਦੇ ਵਿੱਚ ਜਾਨ ਕੋਈ ਨਹੀਂ? ਕਿਆ ਇਹਨਾਂ ਦੇ ਪੈਰਾਂ ਨਾਲ ਭੱਜ ਨਹੀਂ ਸਕਦੇ? ਮਨਸ਼ਿਆਤ ਫਰੋਸ਼ ਐਡਾ ਹੀ ਤੇਜ਼ ਸੀਗਾ ਕਿ ਸ਼ੂਟ ਵੱਟ ਗਿਆ, ਭੱਜ ਗਿਆ। ਹੁਣ ਮੇਰਾ ਕੁਐਸਚਨ IG ਪੰਜਾਬ ਡਾਕਟਰ ਉਸਮਾਨ ਅਨਵਰ ਸਾਹਿਬ, RPO ਫੈਸਲਾਬਾਦ ਸੁਹੇਲ ਅਹਿਮਦ ਸੁਖੇਰਾ ਸਾਹਿਬ, CPO ਫੈਸਲਾਬਾਦ ਸਾਹਿਬਜ਼ਾਦਾ ਉਮਰ ਬਲਾਲ, ਤੁਹਾਡੇ ਤਿੰਨਾਂ ਕੋਲ ਮਾਸੂਮਾਨਾ ਜਿਹਾ ਸਵਾਲ ਆ। ਖੁਦਾ ਨਾ ਖਾਸਤਾ ਮੇਰੇ ਮੂੰਹ ਦੇ ਵਿੱਚ ਮਿੱਟੀ। ਅਗਰ ਮਨਸ਼ਿਆਤ ਫਰੋਸ਼ ਫਾਇਰਿੰਗ ਕਰ ਦਿੰਦਾ, ਇਹਨਾਂ ਜਵਾਨਾਂ ਦੇ ਵਿੱਚੋਂ ਕੋਈ ਜਵਾਨ ਖੁਦਾ ਨਾ ਖਾਸਤਾ ਜ਼ਖਮੀ ਹੋ ਜਾਂਦਾ, ਖੁਦਾ ਨਾ ਖਾਸਤਾ ਮੇਰੇ ਮੂੰਹ ਦੇ ਵਿੱਚ ਫਿਰ ਮਿੱਟੀ, ਸ਼ਹੀਦ ਹੋ ਜਾਂਦਾ। ਜ਼ਿੰਮੇਦਾਰ ਅਫਸਰਾਂ ਨੇ ਹੋਣਾ ਸੀਗਾ, ਜ਼ਿੰਮੇਦਾਰ ਇਹਨਾਂ ਨੇ ਹੋਣਾ ਸੀਗਾ। ਸਿਰਫ ਇਸ ਮਾਸੂਮਾਨਾ ਜਿਹੇ ਸਵਾਲ ਦਾ ਜਵਾਬ ਦੇਣਾ ਵਾ। ਫਿਰ ਅਸੀਂ ਆ ਕੇ ਕਹਿਣਾ ਸੀ, ਫਿਰ ਅਸੀਂ ਨਗਮੇ ਗਾਣੇ ਸੀਗੇ, ਫਿਰ ਅਸੀਂ ਕਹਿਣਾ ਸੀਗਾ एक और एहलकार ने फ़र्ज की राह पर जान कुर्बान कर दी। फिर असीं ये कहना सी ਇਹਦਾ ਬਕਾਇਦਾ ਇਹਤਸਾਬ ਹੋਣਾ ਚਾਹੀਦਾ ਵਾ ਕਿ ਇਹਨਾਂ ਨੂੰ ਕਿਹਨੇ ਭੇਜਿਆ, ਇਹਨਾਂ ਕੋ ਬੁਲਟ ਪ੍ਰੂਫ ਜੈਕਟ ਕਿਉਂ ਨਹੀਂ ਆਈ ਸੀਗੀ, ਔਰ ਇਹ ਕਿਸ ਤਰ੍ਹਾਂ ਉਹਨਾਂ ਦੇ ਘਰ ਵੜ ਗਏ। ਅਗਰ ਤੁਸੀਂ CCD ਤਰ੍ਹਾਂ ਹੀ ਕੰਮ ਕਰਨਾ ਵਾ, ਬਿਲਕੁਲ ਕਰਨਾ ਚਾਹੀਦਾ ਵਾ ਜਿੱਦਾਂ CCD ਕੰਮ ਕਰਦੀ ਆ। ਉਹ ਭਾਈ CCD ਵਾਲੇ ਜਵਾਨ ਘਰੋਂ ਨਿਕਲਦੇ ਆ ਨਾ, ਬੁਲਟ ਪ੍ਰੂਫ ਜੈਕਟ ਪਾ ਲੈਂਦੇ ਆ, ਉਹਨਾਂ ਨੂੰ ਪਤਾ ਕਿਸੇ ਜਗ੍ਹਾ ਤੇ ਵੀ ਲੜਨਾ ਪੈ ਜਾਂਦਾ ਵਾ। ਲੇਕਿਨ ਸਾਡੇ ਅਹਿਲਕਾਰ ਐਡੇ ਦਲੇਰ, ਐਡੇ ਬਹਾਦਰ, ਫਿਰ ਉਹਨਾਂ ਦੇ ਕੋਲੋਂ ਖਤਰਨਾਕ ਮਨਸ਼ਿਆਤ ਫਰੋਸ਼ ਜਿਹਦਾ ਰਿਕਾਰਡ ਅਸੀਂ ਥੱਲੇ ਚਲਾ ਦਿਆਂਗੇ, ਜ਼ਰਾ ਗੌਰ ਦੇ ਨਾਲ ਦੇਖ ਲੈਣਾ ਉਹ ਰਿਕਾਰਡ। ਉਹ ਮਨਸ਼ਿਆਤ ਫਰੋਸ਼ ਭੱਜ ਗਿਆ ਜੇ। ਫਿਰ ਤੁਸੀਂ ਹੁਣ ਤੱਕ ਕੀਤਾ ਕੀ ਆ? ਉਹਦੇ ਘਰੋਂ ਜਾ ਕੇ ਕਿਸੇ ਨੂੰ ਫੜਿਆ, ਉਹਦੇ ਘਰ ਦਾ ਬੂਹਾ ਭੰਨਿਆ, ਉਹਦੀ ਕੰਧ ਭੰਨੀ, ਕੋਈ ਸ਼ਾਇਦ ਸਾਨੂੰ ਦਿਖਾ ਦਿਓ। ਯਕੀਨ ਕਰੋ ਕਿ ਮਨਸ਼ਿਆਤ ਤੋਂ ਪਾਕ ਜਿਹੜਾ ਪੰਜਾਬ ਹੈ ਨਾ, ਉਹਦੇ ਅਸੀਂ ਤੁੰਨ ਕੇ ਨਾਲ ਆ। ਚਾਹੇ ਇਹਨਾਂ ਦੇ ਘਰ ਢਾਹ ਦਿਓ, ਚਾਹੇ ਇਹਨਾਂ ਨੂੰ ਜਾਨੋਂ ਮਾਰ ਦਿਓ, ਚਾਹੇ ਇਹਨਾਂ ਨੂੰ ਹਾਫ ਫਰਾਈ ਕਰ ਦਿਓ, ਇਹਨਾਂ ਨਾਲ ਜੋ ਮਰਜ਼ੀ ਕਰੋ। ਤੁਸੀਂ ਇਹਨਾਂ ਦਾ ਘਰ ਢਾਓਗੇ, ਅਸੀਂ ਅੱਲਾ ਦੀ ਕਸਮ ਕਦੀ ਗੱਲ ਨਹੀਂ ਕਰਾਂਗੇ। ਤੁਸੀਂ ਇਹਨਾਂ ਨੂੰ ਜਾਨੋਂ ਮਾਰ ਦਿਓਗੇ, ਅਸੀਂ ਕਦੀ ਗੱਲ ਨਾ ਕਰਾਂਗੇ। ਤੁਸੀਂ ਇਹਨਾਂ ਨੂੰ ਹਾਫ ਫਰਾਈ ਕਰ ਦਿਓਗੇ, ਅਸੀਂ ਕਦੀ ਗੱਲ ਨਹੀਂ ਕਰਾਂਗੇ। ਲੇਕਿਨ ਅਗਰ ਤੁਹਾਡੇ ਬਹਾਦਰ 8 ਜਵਾਨ ਇੱਕ ਮਨਸ਼ਿਆਤ ਫਰੋਸ਼ ਨੂੰ ਨਹੀਂ ਫੜ ਸਕਦੇ ਤੇ ਯਕੀਨ ਕਰੋ ਇਹਨਾਂ ਨੂੰ ਇਸ ਫੋਰਸ ਰਹਿਣ ਦਾ ਕੋਈ ਹੱਕ ਨਹੀਂ। ਬਹੁਤ ਸ਼ੁਕਰੀਆ।